Viewers, welcome back in our program. जी डॉक्टर साहब अगले इशू बारे थोड़े विचार जानना चाहांगे जी डॉक्टर साहब। देखो ਅਸੀਂ ਇਸ ਗੱਲ ਦੀ ਖੁਸ਼ੀ ਔਰ ਮਾਣ ਵੀ ਮਹਿਸੂਸ ਕਰਦੇ ਹਾਂ ਜਿਵੇਂ ਸਾਡੇ ਦਰਸ਼ਕ ਵੀ ਔਰ ਅੱਜ ਵੀ ਇੱਕ ਸੱਜਣ ਜਿਹੜੇ ਮਿਲਣ ਆਏ ਉਹ ਇਸ ਗੱਲ ਦੀ ਤਾਰੀਫ ਕਰ ਰਹੇ ਸੀ ਕਿ ਵੀ ਸਭ ਤੋਂ ਪਹਿਲਾਂ ਸੱਚੋ ਸੱਚ ਤੁਸੀਂ ਜਦੋਂ ਕਿ ਈਵਨ ਵੱਡਾ ਜਿਹੜਾ ਹਿੱਸਾ ਹੈ ਦੁਨੀਆ ਦਾ ਜਿਨ੍ਹਾਂ ਦੇ ਵਿੱਚ ਮੁਸਲਮਾਨ ਦੇਸ਼ ਵੀ ਸ਼ਾਮਲ ਨੇ ਕੋਈ ਗੱਲ ਨਹੀਂ ਸੀ ਕਰਦਾ ਤੁਸੀਂ ਰੋਹਿੰਗਿਆਂ ਦੇ ਲਈ ਹਾਂ ਦਾ ਨਾਰਾ ਮਾਰਿਆ ਸੀ ਜੀ ਔਰ ਅੱਜ ਉਹਨਾਂ ਦੀ ਆਵਾਜ਼ ਦੇ ਨਾਲ ਕਈ ਆਵਾਜ਼ਾਂ ਜਿਹੜੀਆਂ ਨੇ ਹਮਦਰਦੀ ਦੀਆਂ ਉਹ ਉੱਠੀਆਂ ਨੇ ਔਰ ਈਵਨ ਸਾਡੀਆਂ ਸਿੱਖ ਜਥੇਬੰਦੀਆਂ ਅੱਜ ਯੂਨਾਈਟਿਡ ਸਿੱਖਸ ਦੇ ਡਾਇਰੈਕਟਰ ਵੀ ਮਿਲਣ ਆਏ ਸੀ ਸਟੂਡੀਓ ਉਹ ਔਰ ਉਹਨਾਂ ਨੇ ਜਦੋਂ ਮੈਨੂੰ ਬੰਗਲਾਦੇਸ਼ ਜਿੱਥੇ ਕਿ ਕਾਕਸ ਬਾਜ਼ਾਰ ਹੈ ਮੇਨ ਉਹਨਾਂ ਦਾ ਟਾਊਨ ਉਹਨਾਂ ਦਾ ਕੈਂਪ ਦਿਖਾਇਆ ਜਿੱਥੇ ਯੂਨਾਈਟਿਡ ਸਿੱਖਸ ਨੇ ਵੱਡੀ ਗਿਣਤੀ ਦੇ ਵਿੱਚ ਹਜ਼ਾਰਾਂ ਦੀ ਗਿਣਤੀ 'ਚ ਫੀਡਿੰਗ ਮੈਡੀਕਲ ਸਰਵਿਸਿਜ਼ ਸਿੱਖ ਡਾਕਟਰ ਵੀ ਉੱਥੇ ਪਹੁੰਚੇ ਹੋਏ ਨੇ ਔਰ ਉਹ ਵੀ ਖੁਦ ਵੀ ਜਾ ਰਹੇ ਨੇ ਜਿਹੜੇ ਪਰਸੋਂ ਉਹਨਾਂ ਨੇ ਇੱਥੇ ਬੰਗਲਾਦੇਸ਼ ਐਮਬੈਸੀ 'ਚੋਂ ਵੀਜ਼ਾ ਲੈਣ ਆਏ ਸੀ ਜੀ ਔਰ ਟੀਮਸ ਜਿਹੜੀਆਂ ਨੇ ਚਾਰੇ ਪਾਸੋਂ ਸੋ ਮੈਨੂੰ ਇਸ ਗੱਲ ਦਾ ਫਖਰ ਮਹਿਸੂਸ ਹੁੰਦਾ ਹੈ ਕਿ ਵੀ ਅਸੀਂ ਬਤੌਰੇ ਸਿੱਖ ਇੱਕ ਉਹ ਨੇਸ਼ਨ ਵਿਦਆਊਟ ਹੋਮ ਵੀ ਜਿਨ੍ਹਾਂ ਕੋਲ ਕੋਈ ਟੈਰੀਟਰੀ ਨਹੀਂ ਹੈ ਪਰ ਇਹ ਗੁਰੂ ਦੀ ਰਹਿਮਤ ਹੈ ਕਿ ਅਸੀਂ ਇਸ ਸਪੀਡ ਨੂੰ ਮਹਿਸੂਸ ਕੀਤਾ ਹੈ ਕਰਦੇ ਹਾਂ ਔਰ ਆਪਣੇ ਵੱਲੋਂ ਕੋਈ ਨਾ ਕੋਈ ਚਾਰਾਜ਼ੋਈ ਕਰਨ ਦੀ ਜਿਹੜੀ ਹੈ ਕੋਸ਼ਿਸ਼ ਕਰਦੇ ਹਾਂ ਖਾਲਸਾ ਏਡ ਨੇ ਵੀ ਉੱਥੇ ਜਿਹੜਾ ਸ਼ੁਰੂ ਦੇ ਵਿੱਚ ਜਾ ਕੇ ਕੰਮ ਸ਼ੁਰੂ ਕੀਤਾ ਔਰ ਹੁਣ ਜਦੋਂ ਇਹ ਇੱਕ ਨੈਰੇਸ਼ਨ ਰੋਹਿੰਗਿਆਂ ਦਾ ਕਿ ਭਾਈ ਰੈਫਿਊਜੀਜ਼ UN ਦੇ ਹਿਊਮਨ ਰਾਈਟਸ ਕਮਿਸ਼ਨਰ ਹਾਈ ਕਮਿਸ਼ਨਰ ਨੇ ਇੰਡੀਆ ਨੂੰ ਭੰਨਿਆ ਕਿ ਵੀ ਤੁਸੀਂ ਤਾਂ ਸਿਗਨੇਟਰੀ ਹੋ ਸਿਵਲ ਔਰ ਪੋਲੀਟੀਕਲ ਰਾਈਟਸ ਕਨਵੈਨਸ਼ਨ ਤੁਸੀਂ ਰਿਫਿਊਜੀ ਕਨਵੈਨਸ਼ਨ ਨਹੀਂ ਵੀ ਸਾਈਨ ਕੀਤੀ ਤੁਸੀਂ ਐਵੇਂ ਨਹੀਂ ਕਰ ਸਕਦੇ ਜਦੋਂ ਕ੍ਰਿਟਿਸਿਜ਼ਮ ਹੋਇਆ ਜੀ ਤੇ ਔਰ ਪਹਿਲੀਆਂ ਖਬਰਾਂ ਇਹ ਆਈਆਂ ਕਿ ਵੀ ਈਵਨ ਜੋ ਮਿਲਟਰੀ ਜੁੰਟਾ ਕਰ ਰਹੀ ਹੈ ਈਵਨ 500 ਦੇ ਕਰੀਬ ਹਿੰਦੂਆਂ ਨੇ ਉਸੇ ਹੀ ਕਾਕਸ ਬਾਜ਼ਾਰ ਜਿਹੜਾ ਹੈ ਉੱਥੇ ਸ਼ਰਨ ਲਈ ਹੈ ਆ ਕੇ ਵੀ ਹਿੰਦੂਆਂ ਦੇ ਉੱਤੇ ਵੀ ਉਹਨਾਂ ਦੇ ਪਿੰਡ ਵੀ ਖਾਲੀ ਹੋ ਗਏ ਨੇ ਔਰ ਉਹਨਾਂ ਦੇ ਉੱਤੇ ਵੀ ਫੌਜ ਜ਼ੁਲਮ ਕਰ ਰਹੀ ਹੈ ਹੁਣ ਉਦੋਂ ਜਦੋਂ ਇਹ ਇਹਨਾਂ ਦੇ ਖਿਲਾਫ ਜ਼ੁਲਮਾਂ ਦੀ ਕਹਾਣੀ ਸੀ ਮੋਦੀ ਦਾ ਮਿਆਂਮਾਰ ਦੌਰਾ ਸੀ ਉੱਥੇ ਉਹਨੇ ਸੂ ਔਂਗ ਸੂਸ਼ੀ ਦੇ ਨਾਲ ਖਲੋ ਕੇ ਸਪੋਰਟ ਕੀਤਾ ਜੀ ਲੇਕਿਨ ਵਿਦਨ ਕੰਟਰੀ ਵੀ ਹਿਊਮਨ ਰਾਈਟਸ ਵਾਲਿਆਂ ਨੇ ਵੀ ਔਰ ਦੂਸਰੇ ਵੀ ਜਿਹੜੇ ਸੀਨੀਅਰ ਸੀ ਉਹਨਾਂ ਨੇ ਕਿਹਾ ਵੀ ਫਿਰ ਉਹਨਾਂ ਨੇ ਪੋਲੀਟੀਕਲ ਡਿਸੀਜਨ ਲੈ ਲਿਆ ਜਿਹੜਾ ਇਹ ਦੱਸਣ ਲਈ ਹਿੰਦੂ ਦੇ ਵੋਟਰਾਂ ਨੂੰ ਕਿ ਜੀ ਜਿਹੜੇ ਚੱਕਮਾ ਔਰ ਹਨੂਲਾ ਜਿਹੜੇ ਇੱਕ ਬੋਧੀ ਤੇ ਇੱਕ ਹਿੰਦੂ ਟਰਾਈਬ ਹੈ ਚਿਟਾਗੋਂਗ ਖੇਤਰ ਚੋਂ ਆਏ ਹੋਏ ਉਹਨਾਂ ਨੂੰ ਅਸੀਂ ਸਿਟੀਜ਼ਨਸ਼ਿਪ ਦੇ ਰਹੇ ਹਾਂ ਅਰੁਣਾਚਲ 'ਚ ਬੈਠਿਆਂ ਨੂੰ ਤੇ ਸੁਪਰੀਮ ਕੋਰਟ ਜਿਨ੍ਹਾਂ ਦੇ ਜਿਹੜਾ ਅਟਾਰਨੀ ਜਨਰਲ ਉਹਨੇ ਐਫੀਡੇਵਿਟ ਦਿੱਤਾ ਕਿ ਮੈਨੀ ਆਫ ਰੋਹਿੰਗਿਆਜ਼ ਹੈਵ ਟਾਈਜ਼ ਵਿਦ ਟੈਰਰਿਸਟ ਐਂਡ ਦਿਸ ਦੈਟ ਹੁਣ ਇਹ ਇੰਨਾ ਕੁ ਝੂਠ ਸੀ ਬਲੇਟੈਂਟ ਕਿ ਇਹਨਾਂ ਨੂੰ ਲੱਗਿਆ ਕਿ ਬਈ ਇਹਨੂੰ ਹੁਣ ਪ੍ਰੂਵ ਕਰਨ ਲਈ ਤੇ ਕੋਈ ਉਧਰੋਂ ਮਿਆਂਮਾਰ ਦੀ ਫੌਜ ਵੀ ਬਦਨਾਮ ਹੋ ਰਹੀ ਸੀ ਉਹਨਾਂ ਨੇ ਉਹਨੂੰ ਸੂਆਂਗ ਸੂਸ਼ੀ ਨੂੰ ਕੱਢਿਆ ਬਾਹਰ ਜੀ ਬਿਆਨ ਦੇਣ ਲਈ ਕਿ ਜੀ ਵੀ ਆਰ ਰੈਡੀ ਟੂ ਟੇਕ ਬੈਕ ਰੋਹਿੰਗਿਆਜ਼ ਆਫਟਰ ਵੈਰੀਫਿਕੇਸ਼ਨ ਔਰ ਮਤਲਬ ਇਹ ਸੀ ਕਿ ਉਹਨਾਂ 'ਚ ਬਹੁਤ ਹੁਣ ਤੁਸੀਂ ਇੰਨਾ ਕਈ ਵਾਰੀ ਝੂਠ ਬੋਲਦੇ ਹੋ ਫਿਰ ਉਹਨੂੰ ਝੂਠ ਨੂੰ ਤੁਸੀਂ ਪ੍ਰੂਵ ਕਰਨਾ ਚਾਹੁੰਦੇ ਹੋ ਕਿ ਵੀ ਨਾ ਇਹ ਝੂਠ ਨਹੀਂ ਸੀ ਔਰ ਕੱਲ ਮੈਂ ਇਹਨੂੰ ਡਿਸਕਸ ਕਰਨ ਲਈ ਕੱਢਿਆ ਸੀ ਪਰ ਸਮਾਂ ਕਰਕੇ ਥੋੜਾ ਹੋਣ ਕਰਕੇ ਮਾਸ ਗ੍ਰੇਵ ਆਫ 28 ਹਿੰਦੂਜ਼ ਕਿਲਡ ਬਾਈ ਰੋਹਿੰਗਿਆਜ਼ ਫਾਊਂਡ ਮਿਆਂਮਾਰ ਆਰਮੀ ਹੁਣ ਉਹਨਾਂ ਦੀ ਫੌਜ ਨੇ ਕਿਹਾ ਜੀ ਅਸੀਂ ਇੱਕ ਵੱਡੀ ਕਬਰ ਲੱਭੀ ਹੈ ਔਰ ਇਹ ਜਿਹੜੇ ਰੋਹਿੰਗਿਆ ਮਿਲੀਟੈਂਟ ਨੇ ਇਹਨਾਂ ਨੇ ਨਾ ਸਿਰਫ ਸਾਡੇ ਸਿਕਿਉਰਿਟੀ ਫੋਰਸਿਸ ਤੇ ਹਮਲਾ ਕੀਤਾ ਉਹਨਾਂ ਨੇ ਹਿੰਦੂ ਵੀ ਸਾਫ਼ ਕਰਤੇ ਉਹ ਪਤਾ ਨਹੀਂ ਕਿੰਨੇ ਕੀਤੇ ਅਜੇ ਤਾਂ ਸਾਨੂੰ ਇੱਕ ਮਾਸ ਗ੍ਰੇਵ ਮਿਲੀ ਹੈ ਜਿਹਦੇ 'ਚ ਕਿ 28 ਹਿੰਦੂਆਂ ਦੀਆਂ ਔਰ ਜਿਨ੍ਹਾਂ 'ਚ ਔਰਤਾਂ ਔਰ ਬੱਚੇ ਨੇ The announcement could not be independently verified in a region that has been seized by communal violence since Rohingya militant raids on August 25th triggered a sweeping security crackdown. उन्होंने कहा जी सबूत कोई नहीं है जो फौज कह रही है उत्थे तुसी कहने तुसी जान ही नहीं दिंदे कन्फर्म कौन करे सिक्योरिटी में हुणे उन्हां दी आर्मी दी स्टेटमेंट है statement posted on the army chief's website security members found and dug up 28 dead bodies of Hindus who were cruelly, violently killed by ARSA extremist Bengali terrorists in Rakhine state. उन्होंने कहा जी cruelly, brutally और ये जड़ा है रखीन स्टेट जिहदा पुराना नाम जड़ा है उस नूं जड़ा है वो जड़ा वो लैंदे ने उस नूं अराकान कहंदे ने पर इन्होंने उन्होंने रखीन कहना शुरू किया है
The Arakan Rohingya Salvation Army is the group whose attacks on police posts triggered an army backlash so brutal that UN believes it amounts to ethnic cleansing of Muslim minority. ਹੁਣ UN ਕਹਿ ਰਹੀ ਹੈ ਕਿ ਐਥਨਿਕ ਕਲੀਨਜ਼ਿੰਗ 3.5 ਲੱਖ ਤੁਸੀਂ ਉੱਥੋਂ ਸਾਫ਼ ਕਰ ਦਿੱਤਾ ਹੈ, ਬਾਹਰ ਕੱਢ ਦਿੱਤਾ ਹੈ ਜੀ, ਤੇ ਉਹ ਇਹ ਕਹਿ ਰਹੇ ਨੇ ਕਿ ਜੀ ਇਹ ਤਾਂ ਹਿੰਦੂਆਂ ਨੂੰ ਮਾਰ ਕੇ, ਜਿਵੇਂ ਕਿ ਐਥਨਿਕ ਕਲੀਨਜ਼ਿੰਗ ਹਿੰਦੂਆਂ ਦੀ ਕੀਤੀ ਆ ਉਹਨਾਂ ਨੂੰ ਕੁਝ ਨਹੀਂ ਹੈ। ਹੁਣ ਉੱਥੇ 30,000 ਦੇ ਕਰੀਬ ਜਿਹੜੇ ਨੇ ਹਿੰਦੂ ਔਰ ਬੁੱਧਿਸਟ ਰਹਿੰਦੇ ਨੇ, ਜਿਹੜੇ ਕੁਝ ਜਿਹੜੇ ਨੇ ਉਹ ਉਹਨਾਂ ਚੋਂ ਜ਼ਾਹਰ ਹੈ ਜਿਵੇਂ 500 ਹਿੰਦੂ ਬੰਗਲਾਦੇਸ਼ ਚ ਆਏ ਨੇ। ਔਰ ਉਹਨਾਂ ਨੇ ਕਿਹਾ ਆਰਮੀ ਸੈਡ ਸਿਕਿਉਰਿਟੀ ਆਫੀਸਰਸ ਫਾਊਂਡ 20 ਡੈਡ women and 8 men in the graves including 6 boys under the age of A, ਮਤਲਬ ਸਾਰੀ ਜਿਹਨੂੰ ਕਹਿੰਦੇ ਨੇ ਤੁਸੀਂ ਟੂ ਮਚ ਐਵੀਡੈਂਸ, ਬਹੁਤ ਸਾਰੇ ਸਬੂਤ ਦੇ। ਔਰ ਇਹ ਜਿਹੜਾ ਫਿਰ ਉਹਨਾਂ ਦੀ ਜਿਹੜੀ ਸਪੋਕਸਮੈਨ ਹੈ ਗਵਰਨਮੈਂਟ ਦੀ ਜ਼ਾ ਹਤੇ ਮੈਨ ਹੈ ਕਿ ਵੂਮਨ ਹੈ, ਉਹਨੇ ਵੀ ਕਨਫਰਮ ਕਰਤਾ ਕਿ ਜੀ ਇਹ ਤਾਂ 10-15 ਬੋਡੀਜ਼ ਇਨ ਈਚ ਹੋਲ, ਹਰ ਟੋਏ ਦੇ ਵਿੱਚ ਉਹ ਦੱਬੀਆਂ ਹੋਈਆਂ ਸੀ। ਉਹਨਾਂ ਨੇ ਕਿਹਾ ਜੀ ਅਜੇ ਅਸੀਂ ਦੇਖ ਰਹੇ ਹਾਂ ਹੋਰ ਵੀ ਨਿਕਲਣਗੇ। ਸੋ ਹੁਣ ਇਹ ਮੋਦੀ ਤੇ ਮਿਆਂਮਾਰ ਗਵਰਨਮੈਂਟ ਦਾ ਜੁਆਇੰਟ ਡਿਫੈਂਸ ਹੈ ਇਹ ਪ੍ਰੂਵ ਕਰਨ ਲਈ ਕਿ ਦੇਖੋ ਐਥਨਿਕ ਕਲੀਨਜ਼ਿੰਗ ਤਾਂ ਉਹ ਕਰ ਰਹੇ ਔਰ ਅਸੀਂ ਦੇਖੋ ਟੈਰਰਿਸਟ ਨੇ, ਅਸੀਂ ਇਹਨਾਂ ਨੂੰ ਕਿਵੇਂ ਪਨਾਹ ਦੇ ਸਕਦੇ। ਔਰ ਇੱਕ ਪਾਸੇ ਉਹਨਾਂ ਦਾ ਇਹ ਨੈਰੇਸ਼ਨ, ਦੂਜੇ ਪਾਸੇ ਇੱਕ ਹੋਰ ਗੋਭੀ ਦੇ ਫੁੱਲ ਵਰਗਾ ਜਿਹਦਾ ਸਿਰ ਹੈ ਵਰੁਣ ਗਾਂਧੀ, ਮੇਨਕਾ ਗਾਂਧੀ ਦਾ ਪੁੱਤਰ, ਪਰ ਬੀਜੇਪੀ ਚ ਉੱਥੋਂ ਪੀਲੀਭੀਤ ਇਲਾਕੇ ਚੋਂ ਬਣ ਕੇ ਆਉਂਦਾ ਹੈ। ਪਿਛਲੀ ਕੈਂਪੇਨ ਵੇਲੇ ਇਹਨੇ ਸਿੱਖਾਂ ਦੇ ਖਿਲਾਫ ਵੀ, ਹਾਲਾਂਕਿ ਇਹਦੀ ਮਾਂ ਕਲੇਮ ਕਰਦੀ ਜੀ ਮੈਂ ਸਿੱਖਾਂ ਦੀ ਕੁੜੀ ਐ ਮੇਨਕਾ, ਔਰ ਸੰਜੇ ਗਾਂਧੀ ਨਾਲ ਕਿਹਨਾਂ ਹਾਲਤਾਂ 'ਚ ਵਿਆਹ ਇੱਕ ਵੱਖਰੀ ਕਹਾਣੀ ਹੈ। ਪਰ ਇਹ ਮੋਸਟ ਹਿਟਿੰਗ ਮਾਈਨੋਰਿਟੀਜ਼ ਨੂੰ, ਸਿੱਖਾਂ ਨੂੰ, ਮੁਸਲਮਾਨਾਂ ਨੂੰ ਖੋਤਾ ਵੀ ਵੈਸੇ। ਪਰ ਹੁਣ ਜਿਵੇਂ ਹਰ ਮਾਂ ਨੂੰ ਜਿਹੜਾ ਉਹ ਹੈ ਨਹੀਂ ਕਹਾਣੀ ਕਿ ਵੀ ਉਹ ਕਿਸੇ ਨੇ ਰੋਟੀ ਦੇ ਕੇ ਭੇਜੀ ਖੇਤ 'ਚ ਆਪਣੇ ਪੁੱਤਰ ਲਈ ਮਾਂ ਨੇ, ਤੇ ਉੱਥੇ 20-25 ਬੰਦੇ ਕੰਮ ਕਰਦੇ ਸੀ ਖੇਤਾਂ 'ਚ, ਤੇ ਉਹ ਨਾਂ ਨੂੰ ਵੀ ਉਦੋਂ ਜ਼ਮਾਨੇ 'ਚ ਕਿਤੇ ਉਹ ਕਹਿੰਦਾ ਜੀ ਤੁਹਾਡੇ ਪੁੱਤਰ ਦਾ ਕੀ ਨਾਂ, ਕਹਿੰਦਾ ਨਹੀਂ ਜਿਹੜਾ ਉਹਨਾਂ 'ਚ ਸਭ ਤੋਂ ਸੋਹਣਾ ਹੋਏਗਾ ਨਾ ਉਹ ਮੇਰਾ ਪੁੱਤਰ ਹੈ। ਸੋ ਜ਼ਾਹਰ ਹੈ ਕਿ ਵੀ ਇਹ ਵਰੁਣ ਗਾਂਧੀ ਜਿਹੜਾ ਇਹ ਸਭ ਤੋਂ ਸੋਹਣਾ ਪੁੱਤਰ ਹੈ ਮਾਂ ਇਹਨੂੰ। ਉਹ ਦੇਖਦੀ ਹੋਣੀ ਹੈ ਕਿ ਵੀ ਜੇ ਰਾਹੁਲ ਗਾਂਧੀ ਨੂੰ ਸੋਨੀਆ ਗਾਂਧੀ ਪ੍ਰਾਈਮ ਮਿਨਿਸਟਰ ਬਣਾਉਣੀ ਚਾਹੁੰਦੀ ਹੈ ਤੇ ਮੈਂ ਬੀਜੇਪੀ 'ਚ ਜਾਣੀ ਹੈ, ਤੇ ਬੀਜੇਪੀ 'ਚ ਜਾ ਕੇ ਮੇਰਾ ਵਰੁਣ ਗਾਂਧੀ ਜਿਹੜਾ ਉਹ ਪ੍ਰਾਈਮ ਮਿਨਿਸਟਰ ਬਣੇਗਾ। ਡਾਇਨੈਸਟੀ ਖਾਨਦਾਨ ਦੀ ਵੀ ਜੁੱਤੀ ਰੱਖ ਲਓ, ਭਾਵੇਂ ਰਾਮਚੰਦਰ ਚਲਾ ਵੀ ਗਿਆ ਬਨਵਾਸ, ਦੀ ਜੁੱਤੀ ਰੱਖ ਲਓ, ਰਾਜ ਕਰ ਲਓ। ਕਹਾ ਜੀ ਰਾਮ ਜੀ ਕਹੇ। ਔਰ ਇਹਦੇ 'ਚ ਉਹ ਇੱਕ ਕੋਈ ਬਿਆਨ ਦੇ ਬੈਠਾ, ਉਹਨੇ ਦਿੱਤਾ ਹੈ ਜਾਂ ਉਹਨਾਂ ਦੀ ਪਾਲਿਸੀ ਦਾ ਕਿ ਜੀ ਰੋਹਿੰਗਿਆਂ ਨੂੰ ਜਿਹੜਾ ਹੈ ਉਹ ਉਹਨਾਂ ਦੇ ਉੱਤੇ ਸਾਨੂੰ ਦੇਖਣਾ ਚਾਹੀਦਾ ਹੈ, ਉਹਨਾਂ ਨੂੰ ਅਸਾਈਲਮ ਦੇਣੀ ਚਾਹੀਦੀ ਹੈ ਵੈਰੀਫਾਈ ਕਰਕੇ। ਔਰ ਇੱਕ ਪਾਸੇ ਉਹਦੇ ਤੋਂ ਬਿਆਨ ਕਨਫਿਊਜ਼ਨ ਪੈਦਾ ਕਰ ਦਿਓ, ਫਿਰ ਬੀਜੇਪੀ ਦਾ ਜਿਹੜਾ ਮਿਨਿਸਟਰ ਹੈ ਉਹਦੇ ਪਿੱਛੇ ਪੈ ਗਿਆ। ਔਰ ਖਬਰ ਹੈ ਵਰੁਣ ਬੈਕਸ ਅਸਾਈਲਮ ਫਾਰ ਰੋਹਿੰਗਿਆ, ਕੌਂਟਰਰੀ ਵਿਊ ਲੀਵਸ ਬੀਜੇਪੀ ਰੈਡ ਫੇਸਡ, ਕਿ ਬੀਜੇਪੀ ਦਾ ਮੂੰਹ ਲਾਲ ਹੋ ਗਿਆ। ਔਰ ਇਹ ਲਾਲ ਹੋਇਆ ਨਹੀਂ, ਲਾਲ ਕੀਤਾ, ਖੁਦ ਹੀ ਕੀਤਾ। ਇਹਨਾਂ ਨੂੰ ਪਤਾ ਹੁੰਦਾ ਕਦੋਂ ਲਾਲ ਹੋਣਾ ਕਦੋਂ ਪੀਲੇ ਹੋਣਾ। ਔਰ ਬੀਜੇਪੀ ਐਮਪੀ ਵਰੁਣ ਗਾਂਧੀ ਹੈਜ਼ ਬੈਕਡ giving asylum to Rohingya Muslims in India after security vetting, evoking a sharp reaction from Union Minister Hansraj Ahir, who said those who have national interest in mind should not make such statements. ਉਹਨੂੰ ਵੀ ਕਹਿਤਾ ਕਿ ਭਈ ਇੱਕ ਪਾਸੇ ਉਹਨੂੰ ਵੀ ਗਦਾਰ ਬਣਾਤਾ। ਇਹ ਉਹੀ ਲੋਕ ਨੇ, ਉਹੀ ਰਾਜੀਵ ਗਾਂਧੀ ਸੀ ਜਦੋਂ ਮੇਨਕਾ ਗਾਂਧੀ ਖੜੀ ਸੀ ਉੱਥੋਂ ਉਹਦੀ ਮਾਂ ਦੇ ਮਰਨ ਤੋਂ ਬਾਅਦ, ਤੇ ਉਦੋਂ ਨਾਰੇ ਕਾਂਗਰਸ ਦੇ ਇਹੀ ਸੀ ਕਿ ਸਰਦਾਰ ਕੀ ਬੇਟੀ ਗਦਾਰ ਕੀ ਬੇਟੀ। ਵੀ ਜੇ ਉਹਦਾ ਪਿਓ ਕਰਨਲ ਆਨੰਦ, ਹਾਲਾਂ ਉਹਦੇ ਪਿਓ ਨੂੰ ਵੀ ਮਾਰਿਆ ਕਰਨਲ ਆਨੰਦ ਨੂੰ, ਉਹਦੀ ਡੈਡ ਬਾਡੀ ਫਲੋਟਿੰਗ, ਕਰਨਲ ਸੀ, ਡੈਡ ਬਾਡੀ ਉੱਥੇ ਸੁਖਨਾ ਲੇਕ ਚੰਡੀਗੜ੍ਹ 'ਚ ਫਲੋਟਿੰਗ ਮਿਲੀ ਸੀ। ਔਰ ਉਹ ਸਾਰਾ, ਔਰ ਮਾਂ ਵੀ ਜਿਹੜੀ ਇਹਦੀ ਪਲੱਥੇਬਾਜ਼ ਸੀ, ਉਹ ਸਾਰਾ ਜਿੰਨਾ ਕੁ ਬਾਹਰਲਾ ਪੈਸਾ ਜਾਂ ਦੂਜਾ ਉਹ ਸਾਂਭ ਕੇ ਬੈਠੀ ਸੀ, ਉਹਦਾ ਵੀ ਇਸ ਕਿਸਮ ਦਾ ਹੀ ਹੋਇਆ। ਸੋ ਕੁੱਲ ਮਿਲਾ ਕੇ ਹੁਣ ਇਹ ਅਹੀਰ ਜਿਹੜਾ ਉਹ ਇਹ ਕਹਿ ਰਿਹਾ ਕਿ ਵੀ ਕਿਉਂਕਿ ਉਹਨੇ ਇੱਕ ਹਿੰਦੀ ਡੇਲੀ ਆ ਉਹਦੇ 'ਚ ਆਰਟੀਕਲ ਲਿਖਿਆ ਵਰੁਣ ਨੇ, ਉਹ 'ਚ ਉਹਨੇ ਕਿਹਾ ਕਿ ਵੀ ਫੋਕਸ ਪ੍ਰਾਈਮਰਲੀ ਔਨ ਡਿਫਾਈਨਿੰਗ ਇੰਡੀਆਜ਼ ਅਸਾਈਲਮ ਪਾਲਿਸੀ with clear demarcation on how we would accept refugees. As for the Rohingyas, I have called for empathy, leading potentially to asylum while vetting each applicant for national security. ਉਹਨੇ ਕਿਹਾ ਜੀ ਮੈਂ ਥੋੜੀ ਹਮਦਰਦੀ ਰੱਖਦਾ, ਮੈਂ ਕਿਹਾ ਜੀ ਉਹਨਾਂ ਦੀ ਪਹਿਲਾਂ ਸਿਕਿਉਰਿਟੀ ਚੈੱਕ ਕਰ ਲਓ ਔਰ ਉਹਨਾਂ ਨੂੰ ਅਸਾਈਲਮ ਦੇ ਦਿਓ। ਪਰ ਨਾਲ ਦੀ ਨਾਲ ਹੀ ਫਿਰ ਮਿਨਿਸਟਰ ਨੇ ਕਿਹਾ ਜੋ ਦੇਸ਼ ਕੇ ਹਿੱਤ में सोचेगा वो इस तरह की के बयान नहीं देगा। ਉਹਨੇ ਕਿਹਾ ਜੀ ਇਹ ਤਾਂ ਟ੍ਰੇਟਰ ਹੈ, ਕੋਈ ਦੇਸ਼ ਦਾ ਹਿੱਤ ਥੋੜੀ ਸੋਚ ਰਿਹਾ। ਔਰ ਫਿਰ ਉਹਨੇ ਹੁਣ ਉਹ ਡਿਫੈਂਸਿਵ ਹੋ ਗਿਆ
ਔਰ ਫਿਰ ਉਹਨੇ ਕਿਹਾ ਖਬਰ 'ਚ ਕਿ ਰਾਜਨਾਥ ਸਿੰਘ ਨੇ ਵੀ ਕਿਹਾ ਵੀ ਖਤਰਾ ਨੇ ਸਿਕਿਉਰਿਟੀ ਨੂੰ, ਕਿਰਨ ਰਿਜਿਜੂ ਨੇ ਵੀ ਕਿਹਾ, ਇਹ ਵਰੁਣ ਗਾਂਧੀ ਜਿਹੜਾ ਜੇ ਇਹਨਾਂ ਨੂੰ ਲੱਗਾ ਵੀ ਕਹਿਣਗੇ ਨਹੀਂ ਇਹ ਸਿੱਖ ਮਾਂ ਦਾ ਪੁੱਤਰ ਹੈ ਤੇ ਫਿਰ ਇਹਦੇ ਵਿਚਲੀ ਸਿੱਖੀ ਨਿਕਲ ਆਈ, ਕਿਤੇ ਨਾ ਕਿਤੇ ਹਮਦਰਦੀ ਆ ਗਈ ਹੁਣ। ਪਰ ਮੈਂ ਇਹਨੂੰ ਇਹ ਗੇਮ ਹੀ ਦੇਖਦਾ ਕਿ ਵੀ ਇੱਕ ਕੁਛ ਇੰਨਾ ਕਨਫਿਊਜ਼ਨ ਪੈਦਾ ਕਰ ਦਿਓ ਕਿ ਵੀ ਦੂਜੇ ਨੂੰ ਲੱਗਣ ਲੱਗ ਜਾਏ ਕਿ ਵੀ ਦੇਖੋ ਜੀ ਉਹਨਾਂ 'ਚ ਦੇਖੋ ਬੀਜੇਪੀ ਦਾ ਹੀ ਹੈ ਨਾ ਜੀ ਵਰੁਣ ਵੀ, ਉਹਨੇ ਤਾਂ ਕਿਹਾ ਅਸਾਈਲਮ ਦੇਣੀ ਚਾਹੀਦੀ ਜੀ। ਸੋ ਅਸੀਂ ਇਹ ਸਮਝਦੇ ਹਾਂ ਕਿ ਵੀ ਰੋਹਿੰਗਿਆਂ ਦਾ ਇਸ਼ੂ ਹੁਣ ਜਦੋਂ ਦਾ ਇਹ ਨਾਰਥ ਕੋਰੀਆ ਤਕਰਾਰ ਸ਼ੁਰੂ ਹੋਇਆ ਅਮਰੀਕਾ ਔਰ ਇੰਡੀਆ ਪਾਕਿਸਤਾਨ ਦੇ ਕੰਟੈਕਸਟ ਦੇ ਵਿੱਚ ਡਿਫੈਂਸ ਸੈਕਟਰੀ ਉੱਥੇ ਗਿਆ ਹੋਇਆ, ਪਲੱਸ ਜਿਹੜਾ ਮੀਡੀਆ ਨੂੰ ਹੁਣ ਹਨੀਪ੍ਰੀਤ ਆ ਗਈ ਕਿ ਜੀ ਨਿਕਲ ਗਈ, ਨੇਪਾਲ ਪਹੁੰਚ ਗਈ, ਇੱਥੇ ਹੋ ਗਈ, ਪੰਜਾਬ ਹੁਣ ਆ ਗਿਆ, ਦਿੱਲੀ ਆ ਗਈ, ਹਾਈ ਕੋਰਟ 'ਚ ਪਟੀਸ਼ਨ ਕਰਤਾ, ਹੁਣ ਕਿਹਾ ਜੀ ਇੰਨੀ ਸਮਾਰਟ ਹੈ, ਹਰਿਆਣਾ ਪੁਲਿਸ ਨੂੰ ਵੀ ਚਕਮਾ ਦੇ ਕੇ ਅਜੇ ਤੱਕ ਬਚੀ ਹੋਈ ਹੈ, ਹੁਣ ਦਿੱਲੀ ਕੋਰਟ ਨੇ ਕਿਹਾ। ਹੁਣ ਇਹ ਹੈ ਕਿ ਵੀ ਜਦੋਂ ਤੁਸੀਂ ਬਾਕੀ ਸਾਰੇ ਉਸ ਪਾਸੇ ਲਾ ਦਿਓ ਉਹ ਜਿਹੜਾ ਮਦਾਰੀ ਦਾ ਰਿਚ ਦਾ ਨਾਚ ਦੇਖਣ ਤੇ ਅਸਲੀ ਕੰਮ ਜਿਹੜਾ ਉਹ ਜਿਹੜੇ ਇਸ਼ੂ ਸਾਰੇ ਨੂੰ ਸਾਈਡ ਟਰੈਕ ਮੀਡੀਆ ਤੇ ਲੋਕਾਂ ਦਾ ਵੀ ਉਹਨਾਂ ਕੀ ਚਸਕੇ ਲਈ ਜਾਓ, ਕਦੇ ਇੱਧਰ ਲੈ ਲਓ ਕਦੇ ਉੱਧਰ ਲੈ ਲਓ। ਜੀ ਡਾਕਟਰ ਸਾਹਿਬ ਬਿਲਕੁਲ ਇੱਥੇ ਲੈਣੇ ਆ ਬ੍ਰੇਕ ਤੋਂ ਪਹਿਲਾਂ ਫਿਰ ਦੁਬਾਰਾ ਆਪਾਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਕਰ ਦਈਏ। ਵਿਊਅਰਸ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ tv84.tv ਤੇ ਜਾ ਕੇ ਇਹਨਾਂ 3 ਵੇਜ਼ ਰਾਹੀਂ ਕਰ ਸਕਦੇ ਹੋ। ਪਹਿਲਾ ਵਨ ਟਾਈਮ ਡੋਨੇਸ਼ਨ ਕਰ ਸਕਦੇ ਹੋ, ਮੰਥਲੀ ਡੋਨੇਟ ਕਰ ਸਕਦੇ ਹੋ, ਜਾਂ ਫਿਰ ਤੁਸੀਂ TV84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਸਾਡੇ ਇਸ ਪਤੇ ਤੇ ਮੇਲ ਕਰ ਸਕਦੇ ਹੋ 36-0137 ਐਵਨਿਊ ਲੌਂਗਲੈਂਡ ਸਿਟੀ ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 5164060694। ਵਿਊਅਰਸ ਸ਼ੁਕਰੀਆ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।